ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਕਰੋਨਾ ਦਾ ਜਿਹੜਾ ਕਹਿਰ ਹੈ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਲੱਖਾਂ ਲੋਕ ਮਰ ਚੁੱਕੇ ਹਨ ਅਤੇ ਹੋਰ ਵੀ ਜਿਹੜੇ ਐਵਰੀਡੇ ਮਰ ਰਹੇ ਨੇ। ਸੋ ਮੋਦੀ ਸਰਕਾਰ ਆਪਣੀ ਨਾਕਾਮਯਾਬੀ ਤੇ ਪਰਦਾਪੋਸ਼ੀ ਕਰਦਿਆਂ ਕਈ ਤਰ੍ਹਾਂ ਦੀ ਜਿਹੜੀ ਡਰਾਮੇਬਾਜ਼ੀ ਹੈ ਉਹ ਕਰ ਰਹੀ ਹੈ ਔਰ ਮੋਦੀ ਮਗਰਮੱਛ ਦੇ ਜਿਹੜੇ ਅਥਰੂ ਹੈ ਉਹ ਗਿਰਾ ਰਿਹਾ ਹੈ। ਸੋ ਜਿਹੜਾ ਫਰੋਡੀਆ ਰਾਮਦੇਵ ਹੈ ਉਹ ਅੰਗਰੇਜ਼ੀ ਦਵਾਈਆਂ ਨੂੰ ਮੌਤਾਂ ਲਈ ਜ਼ਿੰਮੇਵਾਰ ਜਿਹੜਾ ਉਹ ਦੱਸ ਰਿਹਾ, ਜਦੋਂ ਕਿ ਦਿੱਲੀ ਪੁਲਿਸ ਕੋਵਿਡ ਟੂਲ ਕਿਟ ਦੀ ਆੜ ਵਿੱਚ ਟਵਿੱਟਰ ਨੂੰ ਚੁੱਪ ਕਰਾਉਣ ਦੀ ਆੜ ਵਿੱਚ ਲੱਗੀ ਹੋਈ ਹੈ। ਸੋ ਇਸ ਸਭ ਤੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ ਕੀ ਵਿਚਾਰਾਂ ਨੇ? देखो मॉडर्न दौर ਦੇ ਬੜੇ ਅੱਛੇ ਪੰਜਾਬੀ ਸ਼ਾਇਰ ਨੇ ਸੁਰਜੀਤ ਪਾਤਰ ਜੀ, ਔਰ ਉਹਨਾਂ ਦੀ ਇੱਕ ਨਜ਼ਮ ਜਿਹੜੀ ਬੜੀ ਮਸ਼ਹੂਰ ਹੋਈ, ਅਕਸਰ ਉਸ ਦੀਆਂ ਇਹ ਦੋ ਲਾਈਨਾਂ ਹੀ ਬਹੁਤ ਕੁਝ ਕਹਿੰਦੀਆਂ ਨੇ ਕਿ ਸੱਚ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਬਿਲਕੁਲ। ਔਰ ਉਹਨਾਂ ਨੇ ਇਹ ਸਾਰਾ ਜੋ ਕੋਵਿਡ-19 ਦੇ ਚੱਲਦੇ ਆ ਕਿਵੇਂ ਹਕੂਮਤ ਆਪਣੇ ਫਰਜ਼ਾਂ ਤੋਂ ਭਗੌੜੀ ਹੈ, ਕਿਵੇਂ ਲੋਕ ਸਿਵਿਆਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਲਾਸ਼ ਲਿਆ ਰਹੇ ਨੇ, ਚਾਰ ਚਫੇਰੇ ਅਸਮਾਨ 'ਚ ਧੂੰਆਂ ਫੈਲਿਆ ਹੋਇਆ ਹੈ ਔਰ ਇਸ ਦੇ ਚਲਦਿਆਂ ਵੀ ਉਹ ਆਪਣੀਆਂ ਵੋਟਾਂ ਗਿਣ ਰਹੇ ਨੇ। ਕਿਵੇਂ ਟੋਟਲ ਜਿਹੜਾ ਹਕੂਮਤੀ ਢਾਂਚਾ ਨਾ ਸਿਰਫ ਇਨਸੈਂਸਿਟਿਵ ਹੈ ਪਰ ਉਹ ਇਸ ਸਾਰੇ ਨੂੰ ਕਿਵੇਂ ਕੀ ਰੰਗਤ ਦੇ ਰਿਹਾ। ਤੁਸੀਂ ਤਿੰਨ ਗੱਲਾਂ, ਟੂਲ ਕਿਟ ਦੀ ਡਰਾਮੇਬਾਜ਼ੀ ਜਿਹੜਾ ਕਿ ਪੂਰੀ ਬੀਜੇਪੀ ਦੀ ਇੱਕ ਪਾਰਟ ਹੈ, ਰਾਮਦੇਵ ਦੀ ਡਰਾਮੇਬਾਜ਼ੀ ਔਰ ਮੋਦੀ ਦੇ ਮਗਰਮੱਛ ਦੇ ਅਥਰੂ। ਪਰ ਇਹਨਾਂ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਕਪਲੇਟ ਜਿਹੜਾ ਅੱਜ ਹੀ ਸੁਰਜੀਤ ਪਾਤਰ ਹੋਰਾਂ ਦਾ ਸੋਸ਼ਲ ਮੀਡੀਆ 'ਤੇ ਆਇਆ, ਉਹਦੇ 'ਚ ਉਹਨਾਂ ਨੇ ਕਿਹਾ, ਡੂੰਘੇ ਵੈਣਾ ਦਾ ਕੀ ਮਿਣਨਾ, ਤਖਤਾਂ ਦੇ ਪਾਵੇ ਮਿਣੀਏ, ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਏ। ਡੂੰਘੇ ਵੈਣਾ ਦਾ ਕੀ ਮਿਣਨਾ, ਤਖਤਾਂ ਦੇ ਪਾਵੇ ਮਿਣੀਏ, ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਏ, ਚੋਣ ਨਿਸ਼ਾਨ ਸਿਵਾ ਹੈ ਸਾਡਾ, ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸ ਨੂੰ ਬੁੱਝਣ ਨਾ ਦਈਏ, ਚੁੱਲ੍ਹਿਆਂ ਵਿੱਚੋਂ ਕੱਢ ਕੱਢ ਲੱਕੜਾਂ ਇਸ ਦੀ ਅੱਗ ਵਿੱਚ ਚਿਣੀਏ, ਜਿਸ ਦੀ ਡਾਲ ਟੁੱਟੇ ਉਹ ਰੋਂਦਾ ਬਾਕੀ ਜੰਗਲ ਚੁੱਪ ਏ, ਜਿਸ ਦੀ ਡਾਲ ਟੁੱਟੇ ਉਹ ਰੋਂਦਾ ਬਾਕੀ ਜੰਗਲ ਚੁੱਪ ਏ, ਰੋਵੀਂ ਨਹੀਂ ਇਸ ਜੰਗਲ ਨੂੰ ਤੂੰ, ਬਰਸੀ ਨਹੀਂ ਕਿਣ ਮਿਣੀਏ। ਸੋ ਨਜ਼ਮ ਆਪਣੇ ਆਪ 'ਚ ਸਭ ਕੁਝ ਕਹਿ ਦਿੰਦੀ ਹੈ। ਹੁਣ ਦੁਨੀਆ ਦੇ ਵਿੱਚ ਹਰ ਹਕੂਮਤ ਟਰੰਪ ਦੀ ਜਵਾਬਦੇਹੀ ਹੋਈ, ਜੇ ਕੋਵਿਡ-19 'ਚ ਫੇਲਿਓਰ ਨਾ ਹੁੰਦੀ ਜਾਂ ਉਸ ਕਿਸਮ ਦਾ ਵਰਤਾਰਾ ਨਾ ਹੁੰਦਾ ਤਾਂ ਟਰੰਪ ਨੂੰ ਕੌਣ ਹਰਾ ਸਕਦਾ ਸੀ। ਕੁਰਸੀ ਗਵਾਈ। ਬਾਕੀ ਥਾਵਾਂ 'ਤੇ ਹਰ ਇੱਕ ਦੀ ਅਕਾਊਂਟੇਬਿਲਿਟੀ, ਇਨਕੁਆਇਰੀਜ਼, ਕਿੱਥੇ ਕੀ ਫੇਲਿਓਰ ਹੋਈ। ਪਰ ਭਾਰਤ ਦੇ ਵਿੱਚ ਕਿਵੇਂ ਇਹ ਸਾਰੀ ਡਿਜ਼ਾਸਟਰਸ ਪਰਫਾਰਮੈਂਸ ਨੂੰ ਵੀ ਉਹ ਵਿਕਟਰੀ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਵੇਂ ਡੇਟਾ ਲੁਕਾਇਆ ਜਾ ਰਿਹਾ ਹੈ, ਜਿੱਥੇ 3-3 ਹਜ਼ਾਰ ਮੌਤਾਂ ਹੋਈਆਂ ਨੇ ਉੱਥੇ 3 ਕਿਹਾ ਜਾਂਦਾ ਹੈ। ਰਜਿਸਟਰਾਂ ਦੇ ਵਿੱਚ ਕਿਵੇਂ ਸਭ ਕੁਝ ਬਦਲਿਆ ਜਾ ਰਿਹਾ ਹੈ। ਕਿਵੇਂ ਪ੍ਰਾਈਮ ਮਿਨਿਸਟਰ ਕੇਅਰ ਫੰਡ ਦੇ ਨਾਂ ਥੱਲੇ ਜਿਹੜਾ ਕਈ ਹਜ਼ਾਰ ਕਰੋੜ ਰੁਪਇਆ ਦੇਸੀ RSS ਦੇ ਹਿੰਦੂ ਤਵੀਆਂ ਨੂੰ, ਫੈਕਟਰੀ ਮਾਲਕਾਂ ਨੂੰ ਵੈਂਟੀਲੇਟਰਸ ਦੇ ਲਈ ਦਿੱਤੇ ਗਏ, 90% ਵੈਂਟੀਲੇਟਰ ਨੌਨ ਫੰਕਸ਼ਨਲ ਨੇ, ਸਟੋਰਾਂ 'ਚ ਹੀ ਕਬਾੜ ਬਣੇ ਹੋਏ ਨੇ। ਲੇਕਿਨ ਉਹਨੂੰ ਵੀ ਜਸਟੀਫਾਈ ਕੀਤਾ ਜਾ ਰਿਹਾ ਕਿ ਜੀ ਇਹ ਜਿਹੜੀਆਂ ਬੀਜੇਪੀ ਸਰਕਾਰਾਂ ਵਾਲੇ ਨੇ ਇਹ ਜਾਣ ਕੇ ਬਦਨਾਮ ਕਰ ਰਹੇ ਨੇ। ਹਾਲਾਂ ਆਪਣੀਆਂ ਇਹਨਾਂ ਦੀ ਸਣੇ ਯੂਪੀ, ਗੁਜਰਾਤ, ਦੂਜੇ ਤੀਜੇ ਸਾਰੇ ਜਿਹੜੇ ਨੇ ਕੋਵਿਡ ਨੂੰ ਡੀਲ ਕਰਨ ਲਈ ਜਿਹੜੇ ਉਵੇਂ ਹੀ ਪਏ ਹੋਏ ਨੇ, ਕਿਉਂਕਿ ਹੈ ਹੀ ਕਬਾੜ ਹੈ, ਉਹ ਦਿੱਤਾ ਹੀ ਕਬਾੜ ਗਿਆ ਪਰ ਕਈ ਹਜ਼ਾਰ ਕਰੋੜ ਦਾ ਫਾਇਦਾ ਪਹੁੰਚਾਇਆ ਗਿਆ। ਇਹੀ ਮੋਦੀ ਜਿਹੜਾ ਆਪਣੇ 2019 ਦੇ ਕੈਂਪੇਨ ਵੇਲੇ ਕਹਿੰਦਾ ਸੀ, ਨਾ ਮੈਂ ਰੋਤਾ ਹੂੰ ਨਾ ਮੈਂ ਰੁਲਾਤਾ ਹੂੰ। ਹੁਣ ਉਹ ਕਿਸ ਕਿਸਮ ਦੀ ਡਰਾਮੇਬਾਜ਼ੀ। ਪਿਛਲੇ ਦਿਨਾਂ 'ਚ ਇੱਕ ਕਲਿੱਪ ਜਿਹਨੂੰ ਫਿਰ ਉਹਨਾਂ ਦੇ IT ਸੈੱਲ 'ਤੇ ਬੈਠੇ ਜਿਹੜੇ ਤਨਖਾਹਦਾਰ ਨੇ ਉਹ ਪੂਰੀ ਵਾਇਰਲ ਕਰਦੇ ਨੇ,
ਉਹ ਐਡਰੈਸ ਕਰ ਰਿਹਾ ਹੈ ਔਰ ਐਡਰੈਸ ਕਰਦਿਆਂ ਚੋਕ ਹੋ ਗਿਆ, ਉਹ ਰੋ ਰਿਹਾ, ਉਹਨੂੰ ਚੁੱਪ ਕਰ ਗਿਆ ਫਿਰ ਇੱਕ ਮਿੰਟ कि मैं विनम्र श्रद्धांजलि देता हूँ परिजनों को जो ਜਿਹੜਾ ਬੰਦਾ ਜਦੋਂ ਇਹ ਚੱਲ ਰਿਹਾ ਹੈ ਆਲਰੇਡੀ ਸੈਕੰਡ ਵੇਵ ਆਈ ਹੋਈ ਹੈ, ਕਿਸ ਬੇਸ਼ਰਮੀ ਦੇ ਨਾਲ ਕੁੰਭ ਦਾ ਮੇਲਾ ਜਿਹਦੇ 'ਚ ਕਰੋੜਾਂ ਲੋਕ ਆਉਂਦੇ ਨੇ ਉਹਨੂੰ ਆਰਗੇਨਾਈਜ਼ ਕਰਦਾ ਹੈ। ਜੀ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਬੰਗਾਲ ਦੇ ਵਿੱਚ ਔਰ ਤਮਿਲਨਾਡੂ ਔਰ ਦੂਸਰੀਆਂ ਥਾਵਾਂ ਤੇ, ਔਰ ਉੱਥੇ ਖਲੋ ਕੇ ਕਹਿ ਰਿਹਾ ਕਿ ਜਿੱਥੋਂ ਤੱਕ ਮੇਰੀ ਨਜ਼ਰ ਜਾਂਦੀ ਹੈ ਲੱਖਾਂ ਲੋਕ ਨੇ, ਉਦੋਂ ਚੱਲ ਰਿਹਾ ਲਾਸ਼ਾਂ ਜਿਹੜੀਆਂ ਨੇ ਉਹ ਨਿਕਲ ਰਹੀਆਂ ਨੇ ਸ਼ਮਸ਼ਾਨਾਂ 'ਚ ਕਬਰਸਤਾਨਾਂ 'ਚ ਆ ਰਹੀਆਂ ਨੇ, ਔਰ ਉਹ ਜਿਹੜਾ ਉੱਥੇ ਜਾ ਕੇ ਮਜ਼ਾਕ ਕਰ ਰਿਹਾ ਦੀ 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 ਉਹਨੂੰ ਮਮਤਾ ਬੈਨਰਜੀ ਨੂੰ ਉਹਦੀ ਦਿੱਤੀ ਸਜ਼ਾ ਬੰਗਾਲੀਆਂ ਨੇ। ਪਰ ਇਸ ਕਿਸਮ ਦਾ ਨੌਸਰਬਾਜ਼ ਡਰਾਮੇਬਾਜ਼ ਜੇ ਤੁਸੀਂ ਦੇਖਣਾ ਹੋਏ, ਔਰ ਇਹ ਬਹੁਤ ਸਾਰਾ ਕੁਝ ਜਿਹੜਾ ਉਹ ਸਾਹਮਣੇ ਆਏਗਾ ਵਕਤ ਪਾ ਕੇ, ਪਰ ਆਲਰੇਡੀ ਜਿਹੜੀ ਹੈ ਇੰਨੀ ਤਬਾਹੀ ਉਹਨੇ ਮਚਾਈ ਹੋਈ ਹੈ। ਸੋ ਉਹਨੂੰ ਠੀਕ ਕਿਹਾ, ਨਿਊਯਾਰਕ ਟਾਈਮ ਨੇ ਵੀ ਉਹਨੂੰ ਕ੍ਰੋਕੋਡਾਈਲ ਟੀਅਰਸ ਕਿਹਾ, ਮਗਰਮੱਛ ਦੇ ਅਥਰੂ। ਔਰ ਇਹ ਬਿਲਕੁਲ ਮਗਰਮੱਛ ਦੇ ਅਥਰੂਆਂ ਦੇ ਨਾਲ ਕੋਈ ਉਹਦੇ ਤੁਸੀਂ ਚਿਹਰੇ ਤੇ ਦੇਖੋ, ਕਿਉਂਕਿ ਨਟੰਕੀਬਾਜ਼ ਠੱਗ ਜਿਹੜਾ ਹੈ ਉਹ ਕਿਸੇ ਵੀ ਕਿਸਮ ਦਾ ਭੇਖ ਕਰ, ਠੱਗ ਇਹਨੂੰ ਹੀ ਕਹਿੰਦੇ ਨੇ ਉਹ, ਔਰ ਠੱਗ ਜਿਹੜਾ ਉਹ ਠੱਗੀ ਮਾਰਨੀ ਜਾਣਦਾ ਕਿ ਉਹਨੇ ਕਿਵੇਂ ਠੱਗੀ ਮਾਰਨੀ ਹੈ, ਜਿਹਦੇ ਨਾਲ ਉਹਨੇ ਠੱਗੀ ਮਾਰਨੀ ਆ ਉਸ ਕਿਸਮ ਦਾ ਪਹਿਰਾਵਾ। ਜੇ ਵਪਾਰੀ ਲੁੱਟਣੇ ਨੇ ਤਾਂ ਵਪਾਰੀਆਂ ਦੇ ਪਹਿਰਾਵੇ ਜਾ ਕੇ ਨਾਲ ਜੁੜ ਜਾਏਗਾ, ਜੇ ਸਾਧ ਲੁੱਟਣੇ ਨੇ ਤਾਂ ਉਹਨਾਂ ਦੇ ਪਹਿਰਾਵੇ 'ਚ ਹੋਏਗਾ, ਕੋਈ ਹੋਰ ਕਰਨਾ, ਇਹੀ ਠੱਗੀ ਹੁੰਦੀ ਹੈ। ਡਾਕੂ ਡਿਫਰੈਂਟ, ਡਾਕੂ ਤਾਂ ਚੈਲੰਜ ਕਰਦਾ, ਉਹ ਤਾਂ ਮੂੰਹ ਸਿਰ ਬਣ ਕੇ ਆ ਕੇ ਤੁਹਾਨੂੰ ਚੈਲੰਜ ਕਰਕੇ ਖੋਹ ਕੇ ਲਿਜਾਂਦਾ। ਠੱਗ ਜਿਹੜਾ ਹੈ ਉਹ ਠੱਗੀ ਮਾਰਦਾ। ਸੋ ਇਹ ਸਿਰੇ ਦਾ ਠੱਗ ਕ੍ਰੋਕੋਡਾਈਲ ਟੀਅਰਸ ਦੇ ਨਾਲ। ਹੁਣ ਇਹਨਾਂ ਦੀ ਮਲਟੀ ਪ੍ਰੋਂਗ ਸਟ੍ਰੈਟਜੀ ਕੀ ਹੈ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਕਿ ਕਿਸਾਨ ਲਹਿਰ, ਕਿਸਾਨ ਮੂਵਮੈਂਟ 6 ਮਹੀਨੇ 26 ਜਿਹੜਾ ਮਈ ਨੂੰ ਪੂਰੇ ਹੋਣੇ ਨੇ, ਬਲੈਕ ਡੇ ਦੀ ਕਾਲ ਦਿੱਤੀ ਹੈ, ਉਹਨੂੰ ਇਹਨਾਂ ਦੇ ਜਿਹੜੇ ਦੋਨੋਂ ਹੀ ਆਰਗਨ ਨੇ ਓਪੀਨੀਅਨ ਇੰਡੀਆ ਔਰ ਨਾਲ ਦੀ ਨਾਲ ਭਾਰਤੀ ਕਿਸਾਨ ਸੰਘ, ਉਹਨਾਂ ਨੇ ਤਾਂ ਬਾਹਰਲੀਆਂ ਏਜੰਸੀਆਂ ਦੇ ਖਾਤੇ 'ਚ ਪਾ ਦਿੱਤਾ ਕਿ ਜੀ ਇਹਨਾਂ, ਹੁਣ ਇਹਦੇ ਨਾਲ ਇੱਕ ਤੀਰ ਨਾਲ ਉਹ ਦੋ ਸ਼ਿਕਾਰ ਕਰ ਰਹੇ ਨੇ। ਇੱਕ ਪਾਸੇ ਜਿਹੜੀ ਬੱਲੇ ਬੱਲੇ ਹੋਈ ਹੈ ਦੁਨੀਆ ਭਰ 'ਚ ਸਿੱਖਾਂ ਦੀ ਕੋਵਿਡ-19 'ਚ, ਆਕਸੀਜਨ ਸਿਲੰਡਰਸ ਦਾ ਲੰਗਰ, ਹਸਪਤਾਲ, ਫੂਡ, ਹਰ ਚੀਜ਼। ਹੁਣ ਇਹਨਾਂ ਨੂੰ ਇਹ ਲੱਗਦਾ ਵੀ ਲੋਕ ਪੁੱਛਦੇ ਨੇ ਕਿ ਭਾਈ ਤੁਸੀਂ ਦਾਅਵਾ ਕਰਦੇ ਹੋ ਕਿ ਸਾਡੀ RSS ਦੀ ਸਭ ਤੋਂ ਦੁਨੀਆ ਦੀ ਵੱਡੀ ਮੈਂਬਰਸ਼ਿਪ, ਤੁਹਾਡੇ ਕਿੱਥੇ ਨਾ ਗਏ ਵਲੰਟੀਅਰ, ਤੁਹਾਡੇ ਮੰਦਰ ਕਿੱਥੇ ਨੇ ਜਿਨ੍ਹਾਂ 'ਚ ਕਰੋੜਾਂ ਨਹੀਂ ਅਰਬਾਂ ਦਾ ਸੋਨਾ ਤੁਸੀਂ ਰੱਖਿਆ ਹੋਇਆ, ਕਿਸੇ ਮੰਦਰ 'ਚ ਕਿਸੇ ਨੇ ਕੋਈ ਲੰਗਰ ਲਾਇਆ ਹੋਏ, ਕਿਸੇ ਨੇ ਤੁਹਾਡੇ ਤਾਂ ਤੁਸੀਂ ਤਾਂ ਹੋਲਡਿੰਗ ਕਰ ਰਹੇ ਹੋ, 6-6 ਹਜ਼ਾਰ ਵਾਲੀ ਦਵਾਈ 60-60 ਹਜ਼ਾਰ 'ਚ ਵੇਚ ਰਹੇ ਹੋ, ਔਰ ਲੁੱਟ ਤੁਸੀਂ ਮਚਾਈ ਹੋਈ ਹੈ, ਸਾਰੇ ਤੁਹਾਡੇ ਬਾਣੀਆਂ ਨੇ। ਦੂਜੇ ਹੁਣ ਉਹਨਾਂ ਨੇ ਕੀਤਾ ਵੀ ਇੱਕ ਤੀਰ ਨਾਲ, ਇੱਕ ਪਾਸੇ ਦਾ ਇਹ ਕਹੋ ਕਿ ਜੀ ਕੋਵਿਡ-19 'ਚ ਜਿਹੜੀ ਮਦਦ ਆ ਰਹੀ ਹੈ ਉਹ ਐਂਟਾਈ ਇੰਡੀਆ ਦੀ ਆਈ, ਜਿਵੇਂ ਖਾਲਸਾ ਏਡ ਦੇ ਹਵਾਲੇ ਨਾਲ ਕਿਹਾ ਗਿਆ ਕਿ ਜੀ ਜਿਹੜੀ 6 ਫਿਗਰ ਹੈਲਪ ਜਿਹੜੀ ਹੈ ਫਾਈਨੈਂਸ਼ੀਅਲ ਏਡ ਆਈ, ਉਸ ਤੋਂ ਬਾਅਦ ਇੱਕਦਮ ਕਿਸਾਨ ਮੋਰਚੇ ਦੇ ਵਿੱਚ ਉਛਾਲ ਆ ਗਿਆ। ਮਤਲਬ ਇਹ ਹੈ ਕਿ ਇਹ ਸਾਰੇ ਔਰ ਖਾਲਿਸਤਾਨ ਨਾਲ ਜੋੜ ਦਿਓ। ਫਿਰ ਦੂਸਰਾ ਪਾਰਟ ਜਿਹੜਾ ਅਸੀਂ ਮੋਦੀ ਦਾ, ਉਹ ਡਰਾਮੇਬਾਜ਼ੀ ਕਰਕੇ ਦੇਖੋ ਜੀ, ਬਾਕੀ ਤਾਂ ਚਲੋ ਜੋ ਹੋਇਆ ਮੋਦੀ ਦੇ ਦਿਲ 'ਚ ਤਾਂ ਕਿੰਨਾ ਦਰਦ ਹੈ, ਪਰ ਇੱਥੇ ਨਹੀਂ ਰੁਕੇ। ਉਹਨਾਂ ਨੇ ਆਪਣਾ ਕਿਵੇਂ ਉਹ ਸੰਬਿਤ ਪਾਤਰਾ ਜਿਹੜੀ ਉਹ ਇਰਾਨੀ ਹੈ, ਸਮ੍ਰਿਤੀ ਇਰਾਨੀ, BJP ਦਾ ਪ੍ਰੈਜ਼ੀਡੈਂਟ ਨੱਡਾ, ਇਹ ਪੂਰਾ ਪ੍ਰਚਾਰ ਕਰ ਰਹੇ ਨੇ। ਉਹ ਕਹਿੰਦੇ ਨੇ ਜੀ ਦੇਖੋ ਇਹ ਕਾਂਗਰਸ ਨੇ ਇੱਕ ਟੂਲ ਕਿਟ ਬਣਾ ਕੇ, ਕਰੋਨਾ ਟੂਲ ਕਿਟ, ਉਹ ਆਪਣੇ ਵਲੰਟੀਅਰਸ ਨੂੰ ਕਿਹਾ ਹੈ ਕਿ ਜੀ ਇਹ ਜਿਹੜਾ ਵੇਰੀਐਂਟ ਆਇਆ ਇਹਨੂੰ ਇੰਡੀਅਨ ਵੇਰੀਐਂਟ ਕਹੋ, ਇਹਨੂੰ ਮੋਦੀ ਵੇਰੀਐਂਟ ਕਹੋ। ਬਿਲਕੁਲ ਉਹੀ ਟੂਲ ਕਿਟ ਲਾਈਨ ਜਿਹੜੀ ਫਾਰਮਰ ਐਜੀਟੇਸ਼ਨ ਦੇ ਵੇੜੇ ਉਹ ਉਹਨਾਂ ਨੇ ਇੰਟਰਨੈਸ਼ਨਲੀ ਬਦਨਾਮ ਕਰਨ ਦੇ ਲਈ ਐਨਵਾਇਰਨਮੈਂਟਲਿਸਟ ਬੀਬੀ ਨੂੰ, ਔਰ ਫਿਰ ਉੱਥੇ ਵੀ ਦਿਸ਼ਾ ਰਾਵੀ ਕਿਵੇਂ ਉਹਨੂੰ ਬੈਂਗਲੁਰੂ ਤੋਂ ਜਾ ਕੇ ਚੁੱਕਿਆ ਔਰ ਉਹ ਸਾਰੇ ਦੇ ਨਾਲ ਜੋੜ ਕੇ ਉਹਨੂੰ ਖਾਲਿਸਤਾਨੀ ਟੂਲ ਕਿਟ ਬਣਾ ਦਿੱਤਾ। ਹੁਣ ਇਹਨੂੰ ਜਿਹੜਾ ਉਹ ਕਰੋਨਾ ਟੂਲ ਕਿਟ ਦੇ ਨਾਂ ਥੱਲੇ ਕਾਂਗਰਸ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼, ਔਰ ਇਹ ਸਾਹਮਣੇ ਆਇਆ ਵੀ ਉਹ ਹੈ ਨਹੀਂ ਸੀ, ਉਹਨਾਂ ਨੇ ਤਾਂ ਕੋਈ ਬਣਾਇਆ ਨਹੀਂ। ਸੰਬਿਤ ਪਾਤਰਾ ਨੇ ਹੀ ਇਸ ਨੂੰ ਜਿਹੜਾ ਉਹ ਗੜਬੜ ਕੀਤੀ, ਔਰ ਇਹ ਉਹਨਾਂ ਦੀ ਮਿਸ ਇਨਫੋਰਮੇਸ਼ਨ ਸੀ। ਇਸ ਲਈ ਟਵਿੱਟਰ ਨੇ ਇਸ ਦੇ ਉੱਤੇ ਲੇਬਲ ਆ ਦਿੱਤਾ ਸੰਬਿਤ ਪਾਤਰਾ ਦੀ ਟਵੀਟ ਤੇ, ਮੈਨੀਪੂਲੇਟਿਡ ਮੀਡੀਆ, ਕਿ ਵੀ ਇਹ ਮੈਨੀਪੂਲੇਟਿਡ ਹੈ। ਜੋ ਹੀ ਇਹ ਆਇਆ ਨਾਲ ਦੀ ਨਾਲ ਕਾਂਗਰਸ ਨੇ ਕਿਹਾ ਦੇਖ ਲਓ, ਉਹਨਾਂ ਨੇ ਵੀ ਫੜ ਲਿਆ ਵੀ ਅਸੀਂ ਤਾਂ ਕਦੇ ਇਸ ਕਿਸਮ ਦਾ ਕੀਤਾ ਨਹੀਂ ਹੈ। ਹੁਣ ਕਿਸ ਹੱਦ ਤੱਕ ਇਹ ਨਾਜ਼ੀਆਂ ਦੀ ਤਰਜ਼ ਦੇ ਉੱਤੇ ਰੂਲ ਕਰ ਰਹੇ ਨੇ। ਅੱਜ ਦਿੱਲੀ ਪੁਲਿਸ ਨੇ, ਦਿੱਲੀ ਪੁਲਿਸ ਟੀਮਸ ਡਿਸੈਂਡ ਔਨ 2 ਟਵਿੱਟਰ ਆਫਿਸਿਸ
ਐਜ਼ ਨੋਟਿਸ ਇਸ਼ੂਡ ਇਨ ਕਨੈਕਸ਼ਨ ਵਿਦ ਕੋਵਿਡ ਟੂਲ ਕਿਟ ਪ੍ਰੋਬ। ਉਹਨਾਂ ਨੇ ਦੋ ਜਿਹੜੇ ਉਹਨਾਂ ਦੇ ਦਫ਼ਤਰ ਨੇ ਇਹਨਾਂ ਦੇ ਟਵਿੱਟਰ ਵਾਲਿਆਂ ਦੇ, ਇੱਕ ਟਵਿੱਟਰ ਇੰਡੀਆ ਦੇ ਥੱਲੇ, ਇੱਕ ਉਹਨਾਂ ਦਾ ਦਫ਼ਤਰ ਦਿੱਲੀ 'ਚ ਹੈ ਔਰ ਇੱਕ ਗੁੜਗਾਉਂ 'ਚ ਹੈ। ਅੱਜ ਪੂਰਾ ਉਹਨਾਂ ਨੇ ਛਾਪੇ ਮਾਰੇ ਦੋਨਾਂ ਦੇ ਉੱਤੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਟਵਿੱਟਰ ਯੂਨੀਲੇਟਰਲੀ ਚੂਜ਼ ਟੂ ਗੋ ਹੈਡ ਐਂਡ ਡੈਜ਼ਿਗਨੇਟ ਸਰਟਨ ਟਵੀਟਸ ਐਜ਼ ਮੈਨੀਪੂਲੇਟਿਵ, ਕਿ ਬਈ ਉਹਨਾਂ ਨੇ ਆਪਣੇ ਆਪ ਹੀ ਕਿਉਂਕਿ ਹੈ ਵੀ ਮੈਨੀਪੂਲੇਟਿਵ ਸੀ ਸੰਵਾਦ ਪਾਤਰਾ ਦੀ। ਉਹਨਾਂ ਨੇ ਕਿਹਾ ਪੈਂਡਿੰਗ ਇਨਵੈਸਟੀਗੇਸ਼ਨ ਬਾਈ ਲਾਅ ਐਨਫੋਰਸਮੈਂਟ ਏਜੰਸੀਜ਼, ਵੀ ਅਸੀਂ ਤਾਂ ਅਜੇ ਇਨਵੈਸਟੀਗੇਟ ਕਰ ਰਹੇ ਸੀ। ਦਿਸ ਐਕਸ਼ਨ ਨਾਟ ਓਨਲੀ ਡਾਇਲੂਟਸ ਦਾ ਕ੍ਰੈਡੀਬਿਲਿਟੀ ਆਫ ਟਵਿੱਟਰ as a neutral and unbiased platform facilitating the exchange of views by the users, but also puts a question mark on the status of Twitter as an intermediary, the ministry said in its। ਉਹ ਕਹਿ ਰਹੇ ਨੇ ਜੀ ਦੇਖੋ ਟਵਿੱਟਰ ਤਾਂ ਨਿਊਟਰਲ ਨਹੀਂ ਰਿਹਾ, ਉਹਨੇ ਟਵੀਟ ਨੂੰ ਮੈਨੀਪੂਲੇਟਿਵ ਕੈਟਾਗਰੀ 'ਚ ਪਾ ਦਿੱਤਾ ਹੈ ਔਰ ਇਹ ਜਿਹੜਾ ਹੈ ਇਹ ਤਾਂ ਇੰਡੀਆ ਸਟ੍ਰੇਨ ਔਰ ਮੋਦੀ ਸਟ੍ਰੇਨ ਹੈ ਇਸ ਟੂਲ ਕਿਟ ਦੇ ਵਿੱਚ। ਹੁਣ ਇੱਕ ਪਾਸੇ ਤਾਂ ਇਹ ਲਾਈਨ ਉਹਨਾਂ ਨੇ, ਕਿਉਂਕਿ ਟਵਿੱਟਰ, ਕਿਉਂਕਿ ਵਟਸਐਪ ਤਾਂ ਆਲਰੇਡੀ ਫੇਸਬੁੱਕ ਦੀ ਐਕਸਟੈਂਸ਼ਨ ਹੈ ਤੇ ਫੇਸਬੁੱਕ ਵਾਲਿਆਂ ਨਾਲ ਇਹਨਾਂ ਨੇ ਪਹਿਲਾਂ ਹੀ ਮੈਨੀਪੂਲੇਟ ਕੀਤਾ, ਕਿਵੇਂ ਸੈਂਕੜਿਆਂ ਅਕਾਊਂਟ ਜਿਹੜੇ ਨੇ ਸਿੱਖ ਐਕਟਿਵਿਸਟ ਦੇ, ਕਸ਼ਮੀਰੀਆਂ ਦੇ ਔਰ ਦੂਸਰਿਆਂ ਦੇ ਉਹ ਉਹਨਾਂ ਨੇ ਉਡਾ ਦਿੱਤੇ ਨੇ। ਸਾਡੇ ਦੇ ਉੱਤੇ ਵੀ ਬਰਾਬਰ ਪਾਬੰਦੀ ਚੱਲ ਰਹੀ ਹੈ, ਪਰ ਉਹਨਾਂ ਨੇ ਈਵਨ ਵਟਸਐਪ ਦਾ ਅੱਗੋਂ, ਹਾਲਾਂ ਫੇਸਬੁੱਕ ਦਾ ਉਹਨਾਂ ਨੇ ਉਹਨਾਂ ਨੂੰ ਵੀ ਕਿਹਾ ਕਿ ਜੀ ਆਪਣਾ ਜਿਹੜਾ ਇਹ ਕਰੋ, ਇਹ ਹੋਰ ਵੀ ਕੱਟੋ ਔਰ ਉਹਦੇ 'ਚ ਵਟਸਐਪ ਨੇ ਕਿਹਾ ਵਿਲ ਮੇਨਟੇਨ ਕਰੰਟ ਅਪਰੋਚ ਟਿਲ ਡਾਟਾ ਲਾ ਕਮਸ ਇਨ ਟੂ ਇਫੈਕਟ। ਦ ਪਲੇਟਫਾਰਮ ਰਿਸਪੌਂਡਸ ਟੂ ਗਵਰਨਮੈਂਟ ਨੋਟਿਸ ਆਸਕਿੰਗ ਇਟ ਟੂ ਵਿਦਡਰਾ ਕੰਟਰੋਵਰਸ਼ੀਅਲ ਅਪਡੇਟ ਟੂ ਇਟਸ ਪ੍ਰਾਈਵੇਟ ਪੋਲਿਸੀ। ਜਿਹੜੀ ਉਹਨੇ ਅਪਡੇਟ ਕੋਈ ਪੋਲਿਸੀ ਦਿੱਤੀ ਹੈ ਉਹਨਾਂ ਦਾ ਵੀ ਪ੍ਰੈਸ਼ਰ ਬਿਲਡ ਕੀਤਾ ਹੈ ਕਿ ਇਹਨੂੰ ਤੁਸੀਂ ਵਾਪਸ ਲਓ। ਹੁਣ ਤੀਸਰਾ ਫਰੋਡੀਆ ਰਾਮਦੇਵ, ਜਿਹਨੇ ਪਹਿਲਾਂ ਕੋਰੋਨਾ ਦੇ ਇਸ ਮਹਾਮਾਰੀ ਦੇ ਚਲਦਿਆਂ ਕੋਰੋਨਿਲ ਨਾਂ ਦੀ ਦਵਾਈ, ਉਹਨਾਂ ਨੇ ਕਿਹਾ ਜੀ ਸਭ ਇਲਾਜ ਹੈ ਔਰ ਉਹਨੂੰ ਰਿਲੀਜ਼ ਕੌਣ ਕਰ ਰਿਹਾ ਕੋਰੋਨਿਲ ਨੂੰ? ਹੈਲਥ ਮਿਨਿਸਟਰ ਇੰਡੀਆ ਦਾ ਹਰਸ਼ਵਰਧਨ ਔਰ ਉਹਦੇ ਨਾਲ ਦੂਜਾ ਪਾਵਰਫੁਲ ਮਿਨਿਸਟਰ ਮਿਸਟਰ ਗਡਕਰੀ। ਹੁਣ ਹਰਸ਼ਵਰਧਨ ਖੁਦ ਐਲੋਪੈਥਿਕ MBBS ਡਾਕਟਰ ਹੈ, ਲੇਕਿਨ ਕਿਉਂਕਿ ਜਦੋਂ ਆਰਡਰ ਨਾਗਪੁਰ ਤੋਂ ਆਉਂਦਾ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਕਿਤੇ ਨਾ ਕਿਤੇ ਜਿਹੜਾ ਹੈ ਇਹਨਾਂ ਨੂੰ ਲੋਕਾਂ ਨੂੰ ਜਦੋਂ ਫੇਸ ਕਰਨਾ ਪੈਣਾ ਤੇ ਕੁਛ ਤਾਂ ਬਹਾਨੇ ਚਾਹੀਦੇ ਨੇ। ਇੱਕ ਪਾਸੇ ਤਾਂ ਤੁਸੀਂ ਡੇਟਾ ਹੀ ਜਿਹੜਾ ਉਹ ਲੱਖਾਂ ਦਾ ਹਜ਼ਾਰਾਂ 'ਚ ਬਦਲਦੇ ਹੋ ਕਿ ਵੀ ਨਹੀਂ ਇੰਨੇ ਹੀ ਮਰੇ ਨੇ। ਹੁਣ ਰਾਮਦੇਵ ਉਹਨੇ ਆਪਣੇ ਇੱਕ ਯੋਗਾ ਕੈਂਪ ਦੇ ਦੌਰਾਨ ਇੱਕ ਉਹ ਪੜ੍ਹ ਰਿਹਾ ਉਹਦੇ ਤੋਂ ਔਰ ਇਹ ਕਹਿ ਰਿਹਾ ਕਿ ਇਹ ਜਿਹੜੀਆਂ ਹਜ਼ਾਰਾਂ ਨਹੀਂ ਲੱਖਾਂ ਮੌਤਾਂ ਹੋਈਆਂ ਨੇ ਇਹ ਐਲੋਪੈਥਿਕ ਦਵਾਈਆਂ ਕਰਕੇ ਹੋਈਆਂ। ਉਹਨਾਂ ਨੇ ਕਿਹਾ ਇੰਨੇ ਲੋਕ ਘਰਾਂ 'ਚ ਰਹਿਣ ਵਾਲੇ ਨਹੀਂ ਮਰੇ, ਆਕਸੀਜਨ ਦੀ ਕਮੀ ਨਾਲ ਨਹੀਂ ਮਰੇ ਲੋਕ, ਉਹ ਐਲੋਪੈਥਿਕ ਦਵਾਈਆਂ ਕਰਕੇ ਹੀ ਮਰੇ ਨੇ। ਹੁਣ ਕਿਉਂਕਿ ਅਲਟੀਮੇਟਲੀ ਇਹ ਜਸਟੀਫਿਕੇਸ਼ਨ ਇਹਨੇ ਖੜੀ ਕਰ ਰਹੇ ਨੇ ਕਿ ਜੀ ਆਕਸੀਜਨ ਜੇ ਅਸੀਂ ਨਹੀਂ ਦੇ, ਮੌਤਾਂ ਤਾਂ ਜਿਹੜੀਆਂ ਨੇ ਐਲੋਪੈਥਿਕ ਦਵਾਈਆਂ ਨਾਲ ਹੋਈਆਂ ਨੇ ਔਰ ਉਹਦੇ 'ਤੇ ਉਹ ਕਹਿ ਰਿਹਾ ਕਿ ਜੀ ਇਹ ਬਿਲਕੁਲ ਇਹ ਇਹਨਾਂ ਨੇ ਕੀਤੀਆਂ। ਔਰ ਹੁਣ ਇਹਦੇ 'ਤੇ ਜ਼ਾਹਰ ਹੈ IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਦੂਸਰੇ ਉਹਨਾਂ ਨੇ ਕੇਸ ਵੀ ਕਰ ਦਿੱਤਾ ਹੈ, ਭੜਕੇ ਵੀ ਉਹਨਾਂ ਨੇ ਹਰਸ਼ਵਰਧਨ ਨੂੰ ਵੀ ਉਹਨੂੰ ਸ਼ਰਮ ਦਿੱਤੀ ਹੈ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ, ਔਰ ਲੋਕਾਂ ਨੇ ਵੀ ਕਿ ਵੀ ਇਹ ਤੁਸੀਂ ਲੱਖਾਂ ਮਰ ਗਏ ਨੇ ਔਰ ਤੁਸੀਂ ਕਿਸ ਕਿਸਮ ਦਾ ਇਹ ਜਾਲ ਅਨਪੜ੍ਹ ਬੰਦਾ ਜਿਹੜਾ ਹੈ ਉਹ ਸਾਰੇ ਮੈਡੀਕਲ ਵਰਲਡ ਨੂੰ, ਕਿੰਨੇ ਹਜ਼ਾਰਾਂ ਡਾਕਟਰ ਔਰ ਅੱਗੋਂ ਕਈ ਹਜ਼ਾਰ ਨਰਸਿਸ ਪੈਰਾਮੈਡਿਕਸ ਵਿਚਾਰੇ ਮਰੇ ਨੇ ਸੇਵਾ ਕਰਦੇ ਐਲੋਪੈਥਿਕ ਦੇ, ਲੇਕਿਨ ਮਤਲਬ ਇਹਨੇ ਆਪਣਾ ਉਹ ਸੌਦਾ ਵੀ ਵੇਚਣਾ ਕਹਿਣ ਨੂੰ। ਤੇ ਹੁਣ ਜਦੋਂ ਉਹ ਚੈਲੰਜ ਹੋਇਆ ਔਰ ਫਿਰ ਮਾਫੀ ਮੰਗਣ ਤੱਕ ਤਾਂ ਨਹੀਂ ਆਇਆ, ਉਹਨੇ ਕਿਹਾ ਜੀ ਮੈਂ ਆਪਣਾ ਬਿਆਨ ਵਾਪਸ ਲੈਂਦਾ, ਪਰ ਨਾਲ ਦੀ ਨਾਲ ਉਹਨੇ 25 ਸਵਾਲ ਆਪਣੇ ਟਵਿੱਟਰ ਦੇ ਉੱਤੇ ਐਲੋਪੈਥਿਕ ਵਾਲਿਆਂ ਨੂੰ ਕੀਤੇ ਕਿ ਜੀ ਜੇ ਇਹ ਅੰਗਰੇਜ਼ੀ ਦਵਾਈਆਂ ਕਾਰਗਰ ਨੇ ਤੇ ਹਾਈਪਰਟੈਂਸ਼ਨ ਔਰ ਡਾਇਬਟੀਜ਼ ਦਾ ਇਲਾਜ ਕਿਉਂ ਨਹੀਂ, ਦੱਸੋ ਕੀ ਹੈਗਾ ਇਹਦਾ। ਫਿਰ ਉਹ ਕਿਹਾ ਕਿ ਜੀ ਇਹ ਟਾਈਪ 1 ਟਾਈਪ 2 ਡਾਇਬਟੀਜ਼ ਦਾ ਇਲਾਜ ਕਿਉਂ ਨਹੀਂ ਹੈ, ਲਿਵਰ ਏਲਮੈਂਟਸ ਲਿਵਰ ਸਿਰੋਸਿਸ ਦਾ ਕੀ ਇਲਾਜ ਹੈ, ਜਿਵੇਂ ਤੁਸੀਂ TB ਚਿਕਨ ਪੌਕਸ ਦਾ ਕਹਿੰਦੇ ਹੋ ਕੀਤਾ, ਲਿਵਰ ਏਲਮੈਂਟਸ ਦਾ ਕੀ ਇਲਾਜ ਹੈ। ਫਿਰ ਉਹ ਕਹਿ ਰਿਹਾ ਜੀ ਹਾਰਟ ਬਲੋਕੇਜ ਸਿਰਫ ਸਰਜਰੀ ਹੁੰਦੀ ਹੈ, ਉਹਦਾ ਕੀ ਇਲਾਜ ਹੈ, ਵਾਟ ਟ੍ਰੀਟਮੈਂਟ ਇਜ਼ ਦੇਅਰ ਫॉर ਕੋਲੈਸਟਰੋਲ, ਕੀ ਜਿਹੜੀ ਹੈ ਮਾਈਗ੍ਰੇਨ ਜਿਹੜਾ ਅੱਧੇ ਸਿਰ ਦੀ ਉਹਦਾ ਮਾਡਰਨ ਦੇ ਕੋਲ ਕੀ ਇਲਾਜ ਹੈ, ਪਾਰਕਿੰਸਨਿਜ਼ਮ ਦਾ ਕੀ ਇਲਾਜ ਹੈ। 25 ਸਵਾਲ ਕਿ ਜੀ ਇਹ ਸਾਰੇ ਹੋ ਰਹੇ ਨੇ। ਹਾਲਾਂ ਇੱਦਾਂ ਦੀਆਂ ਹੀ ਡਰਾਮੇਬਾਜ਼ੀਆਂ ਗਾਂਧੀ ਵੀ ਕਰਦਾ ਹੁੰਦਾ ਸੀ ਕਿ ਜਦੋਂ ਉਹਨੇ ਇਹ ਕਰਨਾ ਕਿ ਜੀ, ਔਰ ਫਿਰ ਉਹਨੂੰ ਇੱਕ ਵਾਰੀ ਉਹ ਅਪੈਂਡਿਕਸ ਦੀ ਦਰਦ ਹੋਈ ਗਾਂਧੀ ਨੂੰ, ਪੁੱਠਾ ਤੜਫੇ, ਉਹ ਕਹੇ ਜੀ ਬੱਕਰੀ ਦਾ ਦੁੱਧ ਪਿਆਓ, ਲਿਆਂਦਾ ਬੱਕਰੀ ਦਾ ਹੋਏ ਨਾ, ਫਿਰ ਉਹਨੂੰ ਕਿਹਾ ਵੀ ਇਹ ਦਰਦ ਨਾਲ ਤੂੰ ਮਰ ਵੀ ਸਕਦਾ, ਦੱਸ ਤੇਰੀ ਸਰਜਰੀ ਕਰੀਏ ਕਿ ਨਾ।
ਕਹਿੰਦਾ ਜੀ ਕਰ ਦਿਓ, ਫਿਰ ਜਾ ਕੇ ਉਹ ਜਿਹੜਾ ਉਹ ਅਪੈਂਡਿਕਸ ਕਢਾਇਆ ਗਾਂਧੀ ਨੇ। ਸੋ ਇਹ ਵੀ ਇਹਦੇ ਬਾਰੇ ਹਾਲਾਂਕਿ ਪਿੱਛੇ ਜੇ ਚੱਲ ਵੀ ਰਿਹਾ ਸੀ ਵੀ ਇਹ ਦਾਖਲ ਹੈ ਜਾਂ ਦੂਜਾ, ਪਰ ਇਹ ਸਾਰੇ ਹੀ ਜਿਹੜੇ ਗਊ ਮੂਤਰ ਪੀਣ ਵਾਲੇ, ਗੋਹਾ ਖਾਣ ਵਾਲੇ ਨੇ, ਅਲਟੀਮੇਟਲੀ ਜਦੋਂ ਬਿਮਾਰ ਹੁੰਦੇ ਨੇ ਉਹਨੂੰ ਪ੍ਰਗਵੀ ਸਾਧਿਆ ਕਹਿੰਦੀ ਮੈਂ ਤਾਂ ਗਊ ਮੂਤਰ ਪੀਤਾ, ਮੈਨੂੰ ਨਹੀਂ ਕਰੋਨਾ ਹੋਇਆ। ਉਹ ਕੈਂਸਰ ਦੇ ਲਈ ਸਾਰੀ ਟ੍ਰੀਟਮੈਂਟ ਸਣੇ ਕੀਮੋਥੈਰੇਪੀ ਜਿਹੜੀ ਹੈ ਉਹ ਕਰਦੇ ਨੇ। ਔਰ ਇਹ ਸਾਰੇ ਜਿਹੜੇ ਨੇ ਬਿਲਕੁਲ, ਪਰ ਇਹ ਆਲਰੇਡੀ ਇਹਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਜੀ ਰਾਮਦੇਵ ਨੇ ਆਪਣੀਆਂ ਪਤੰਜਲੀ ਦੀਆਂ ਜਿਹੜੀਆਂ ਨੇ ਉਹ ਸਿਰਫ ਦਵਾਈਆਂ ਵੇਚਣ ਦੇ ਲਈ ਕੰਮ ਕੀਤਾ ਹੈ। ਇਹ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੈ। ਰਾਮਦੇਵ ਉਹਨਾਂ ਦਾ ਪਿਲਰ ਹੈ RSS ਦਾ, ਕਿ ਵੀ ਜਦੋਂ ਉਹਨਾਂ ਨੂੰ ਕਹੋ ਜੀ ਲੋਕਾਂ ਨੇ ਪੁੱਛਣਾ ਵੀ ਆਕਸੀਜਨ ਨਹੀਂ ਮਿਲੀ, ਲੋਕ ਆਕਸੀਜਨ ਨਾਲ ਥੋੜੀ ਜ਼ਿਆਦਾ ਤਾਂ ਮਰੇ ਹੀ ਦਵਾਈਆਂ ਨਾਲ ਨੇ, ਤੁਸੀਂ ਨਾਲੇ ਦੋਸ਼ ਵੀ ਦੂਸਰੇ ਪਾਸੇ ਕਰ ਦਿਓ, ਨਾਲੇ ਆਪਣੀਆਂ ਦਵਾਈਆਂ ਵੀ ਵੇਚੋ। ਉਹਦੇ ਨਾਲ ਜਿਹੜਾ ਉਹ ਟੂਲ ਕਿਟ ਦਾ ਆ ਗਿਆ। ਔਰ ਬਾਕੀ ਮੋਦੀ ਨੇ ਰੋ ਕੇ ਦੱਸਤਾ ਕਿ ਜੀ ਮੇਰੇ ਮਨ 'ਚ ਤੁਹਾਡੇ ਲਈ ਬੜਾ ਦਰਦ ਹੈ। ਇਹੀ ਨਹੀਂ, ਕਿੰਨਾ ਝੂਠ ਬੋਲ ਰਹੇ ਨੇ। ਔਰ ਜੇ ਹੁਣ ਸੈਂਟਰ ਨੇ ਕਿਹਾ ਕਿ ਜੀ ਅਸੀਂ ਦਸੰਬਰ ਤੱਕ ਸਭ ਦੀ ਵੈਕਸੀਨੇਸ਼ਨ ਕਰ ਦੇਣੀ ਹੈ, ਔਰ ਇਹ ਜਿਹੜੀ ਹੈ ਅਸੀਂ ਆਰਡਰ ਕਰਤਾ ਸਾਰੇ ਏਜ ਗਰੁੱਪ, ਪਰ ਜਿਹੜਾ ਸੀਰਮ ਇੰਸਟੀਚਿਊਟ ਹੈ ਜਿੱਥੇ ਬਣਦੀਆਂ ਨੇ ਵੈਕਸੀਨਸ, ਉਹਨਾਂ ਦੇ ਐਗਜ਼ੈਕਟਿਵ ਨੇ ਕਿਹਾ, ਦਾ ਐਗਜ਼ੈਕਟਿਵ ਡਾਇਰੈਕਟਰ ਹੈਡ ਕਲੇਮਡ that government began the vaccination of multiple age groups without taking into consideration the available stock। ਉਹਨੇ ਕਿਹਾ ਜੀ ਇਹ ਤਾਂ ਹੈ ਹੀ ਨਹੀਂ, ਸਟਾਕ 'ਚ ਹੀ ਨਹੀਂ ਨੇ, ਤੁਸੀਂ ਸਾਰੇ ਗਰੁੱਪਸ ਦੀ ਕਿੱਥੋਂ। ਔਰ ਇਹੀ ਹਾਲ ਹੈ ਕਿ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ, ਉਹ ਉੱਥੇ ਹੁੰਦੀ ਨਹੀਂ ਉਹਨਾਂ ਦੀ ਵੈਕਸੀਨੇਸ਼ਨ, ਅਵੇਲੇਬਲ ਹੀ ਨਹੀਂ ਹੈ। ਹੁਣ ਜਦੋਂ ਸੀਰਮ ਇੰਸਟੀਚਿਊਟ ਦੇ ਐਗਜ਼ੈਕਟਿਵ ਡਾਇਰੈਕਟਰ ਨੇ ਇਹ ਬਿਆਨ ਦਿੱਤਾ, ਗਵਰਨਮੈਂਟ ਨੂੰ ਲੱਗਾ ਵੀ ਇਹ ਤਾਂ ਬਹੁਤ ਡੈਮੇਜ ਹੋਏਗਾ। ਹੁਣ ਉਹਨਾਂ ਦਾ ਜਿਹੜਾ ਦੂਸਰਾ ਬੋਰਡ ਹੈ, Serum Institute disassociates itself from its executive remarks on COVID vaccination drive। ਬਾਕੀਆਂ ਤੋਂ ਬਿਆਨ ਦਵਾਤਾ ਕਿ ਜੀ ਜੋ ਡਾਇਰੈਕਟਰ ਨੇ ਕਿਹਾ ਉਹਦੇ ਨਾਲ ਅਸੀਂ ਸਹਿਮਤ ਨਹੀਂ ਹੈ। ਉਹ ਗੱਲ ਕਰ ਲਈ ਇਹ ਨਹੀਂ ਹੈ ਕਿ ਵੀ ਜਿਹੜਾ ਵੈਕਸੀਨੇਸ਼ਨ ਨੂੰ ਲੈ ਕੇ ਕੀ ਹੈ ਜਾਂ ਸਪਰੈਡ ਵੇਰੀਐਂਟ ਕੀ ਹੈ, ਕਿ ਉਹਨੂੰ ਇੰਡੀਅਨ ਵੇਰੀਐਂਟ ਹੈ ਕਿ ਨਹੀਂ ਹੈ। ਦੂਸਰੇ ਪਾਸੇ ਅਸੀਂ ਇਹ ਦੇਖ ਰਹੇ ਹਾਂ ਕਿ ਮਿਊਕੋਰ ਮਾਈਕੋਸਿਸ ਉਹਦੇ ਵੀ ਇੱਕ ਪੂਰਾ ਐਪੀਡੈਮਿਕ ਸਪਰੈਡ ਹੈ। ਔਰ ਗੁਜਰਾਤ ਐਮਰਜਿਸ ਐਜ਼ ਹੌਟ ਸਪੌਟ ਫॉर ਮਿਊਕਰ ਮਾਈਕੋਸਿਸ। 2281 cases reported, the highest among all states। ਹੁਣ ਇਹਦੀ ਗੁਜਰਾਤ ਇਹਦੀ ਸਟੇਟ ਹੈ। ਹੁਣ ਇਹ ਕੀ ਹੈ ਜਿਹਨੂੰ ਕਾਲੀ ਫੰਗਸ ਕਿਹਾ ਜਾਂਦਾ ਹੈ। ਔਰ ਇਹੀ ਨਹੀਂ ਕਿ ਗੁਜਰਾਤ 'ਚ ਹੈ, ਚੰਡੀਗੜ੍ਹ 'ਚ ਕਾਲੀ ਫੰਗਸ ਬਾਰੇ ਰਿਪੋਰਟ ਨਾ ਕਰਨ ਦੀ ਹਦਾਇਤ ਦਾ ਨੋਟੀਫਿਕੇਸ਼ਨ। ਪੰਜਾਬ ਹੁਣ ਹੋ ਇਹ ਰਿਹਾ ਹੈ ਕਿ ਜਿਹੜੇ ਰਿਕਵਰ ਵੀ ਕਰ ਜਾਂਦੇ ਨੇ COVID-19 ਤੋਂ, ਉਹ ਇਸ ਫਫੂੰਦੀ ਜਿਹਨੂੰ ਕਹਿੰਦੇ ਨੇ ਬਲੈਕ ਫੰਗਸ ਦਾ ਸ਼ਿਕਾਰ ਨੇ। ਉਹਦੇ 'ਚ ਪਾਣੀ 'ਚ ਮਿਲਾਵਟ ਦੀ ਗੱਲ ਹੈ, ਓਵਰ ਯੂਜ਼ ਆਫ ਸਟੀਰੋਇਡਸ ਹੈ, ਹੋਰ ਵੀ ਡਿਫਰੈਂਟ ਉਸ ਦਾ ਜਿਹੜਾ ਡੈਂਪਿੰਗ ਔਰ ਦੂਸਰਾ ਜਿਹੜਾ ਉਸ ਕਿਸਮ ਦਾ এনवायरमेंट 'ਚ ਹੁੰਦਾ ਹੈ। ਔਰ ਇਹ ਜਿਹੜਾ ਇਸ ਵੇਲੇ ਔਰ ਇਸ ਡਾਟਾ ਨੂੰ ਵੀ ਲਿਖਾ ਰਹੇ ਨੇ ਕਿ ਵੀ ਇੱਕ ਪਾਸੇ ਇਹ ਚੱਲ ਰਿਹਾ। ਸੋ ਕੁੱਲ ਮਿਲਾ ਕੇ ਜੇ ਅਸੀਂ ਇਹ ਦੇਖੀਏ ਕਿ ਇਧਰ ਡਰਾਮੇਬਾਜ਼ੀ, ਹੁਣ ਉਹਨਾਂ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਆਲਰੇਡੀ ਨਿਊਯਾਰਕ 'ਚ ਪਹੁੰਚਿਆ ਹੋਇਆ, ਔਰ ਇੱਥੇ ਇਹਨਾਂ ਦੇ ਤਰਲੇ ਕਰ ਰਹੇ ਨੇ ਕਿ ਜੀ ਸਾਨੂੰ ਜਿਹੜਾ ਉਹ ਜਲਦੀ ਤੋਂ ਜਲਦੀ ਵੈਕਸੀਨਸ ਦਿਓ। ਜੈ ਸ਼ੰਕਰ ਬਲਿੰਕਨ ਟੂ ਡਿਸਕਸ COVID-19 ਰਿਲੀਫ। ਹੁਣ ਰਿਲੀਫ ਅਮਰੀਕਾ ਨੂੰ ਤਾਂ ਨਹੀਂ ਚਾਹੀਦੀ, ਔਰ ਇਹਦੇ ਨਾਲ ਕਿਉਂਕਿ ਨੇਪਾਲ ਦੇ ਵਿੱਚ ਵੀ ਬਹੁਤ ਬੁਰੀ ਹਾਲਤ ਹੈ, ਨੇਪਾਲ ਨੇ ਵੀ ਅਮਰੀਕਾ ਨੂੰ ਕਹਿ ਦਿਓ। ਪਰ ਇਹ ਆਪਣੇ ਆਪ ਨੂੰ ਸੁਪਰ ਪਾਵਰ ਕਲੇਮ ਕਰਨ ਵਾਲੇ, ਔਰ ਅਗਲੇ ਸੈਗਮੈਂਟ 'ਚ ਅਸੀਂ ਡਿਸਕਸ ਕਰਾਂਗੇ ਕਿ ਇਕਨੋਮਿਕਲੀ ਇਹਨਾਂ ਦਾ ਕੀ ਹਾਲ ਹੈ ਔਰ ਕਿਵੇਂ ਪਾਕਿਸਤਾਨ ਔਰ ਬੰਗਲਾਦੇਸ਼ ਉਹਨਾਂ ਨੇ ਰਿਮਾਰਕੇਬਲੀ ਨਾ ਸਿਰਫ COVID-19 ਨੂੰ ਹੈਂਡਲ ਕੀਤਾ, ਉਹਨਾਂ ਦੀ ਇਕਨੋਮੀ ਕਿਵੇਂ ਇੰਪਰੂਵ ਹੋਈ ਹੈ। ਪਰ ਇਹ ਅਲਟੀਮੇਟਲੀ ਬੀਜੇਪੀ ਦੀ ਆਉਣ ਵਾਲੇ ਪੀਰੀਅਡ 'ਚ ਕੀ ਸਟ੍ਰੈਟਜੀ ਹੋਏਗੀ, ਮਗਰਮੱਛ ਦੇ ਅਥਰੂ ਵੀ ਹੋਣਗੇ, ਔਰ ਉਸ ਦੇ ਨਾਲ ਝੂਠਾ ਪ੍ਰੋਪੇਗੈਂਡਾ ਮਸ਼ੀਨਰੀ ਪੂਰੇ ਜ਼ੋਰ ਤੇ ਹੋਏਗੀ। ਔਰ ਜਿਹੜੀ ਵੀ ਡਾਈਸੈਂਟਿੰਗ ਆਵਾਜ਼ ਬੇਸ਼ੱਕ ਉਹ ਟਵਿੱਟਰ ਦੇ ਫਾਰਮ 'ਚ ਵੀ ਹੋਏ, ਇੱਕ ਤਾਂ ਇਹ ਉਹਨਾਂ ਦੇ ਪਿੱਛੇ ਜਾ ਰਹੇ ਨੇ ਜਿਹੜੇ ਟਵੀਟ ਕਰਦੇ ਨੇ, ਪਰ ਦੂਸਰੇ ਪਾਸੇ ਟਵਿੱਟਰ ਦਾ ਜਿਹੜੇ ਦਫ਼ਤਰ ਨੇ ਉਹਨਾਂ ਦੇ ਉੱਤੇ ਦਿੱਲੀ ਪੁਲਿਸ ਰੇਡ ਕਰ ਰਹੀ ਹੈ। ਸੋ ਬਿਲਕੁਲ ਨਾਜ਼ੀਆਂ ਦੀ ਤਰਜ਼ ਦੇ ਉੱਤੇ ਡਾਈਸੈਂਟ ਦੀ ਆਵਾਜ਼ ਨੂੰ ਦਬਾਉਣ ਦੀ ਲਾਈਨ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।